ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਖਬਰ 'ਤੇ ਨਜ਼ਰ। ਅੱਜ 1 ਫਰਵਰੀ ਦਿਨ ਹੈਗਾ ਜੀ। ਸ਼ਨੀਚਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਜਸਪਾਲ ਸਿੰਘ ਮਾਨ ਜੀ। ਜਸਪਾਲ ਜੀ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਮਿਹਰਬਾਨੀ। ਨਾਲ ਦੀ ਨਾਲ ਜਿੰਨੇ ਵੀ ਸਰੋਤੇ ਜੁੜੇ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਹਰਮਿੰਦਰ ਸਿੰਘ ਸੈਕਰਾਮੈਂਟੋ, ਜੀਐਨ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿਮਾ ਸਹੋਤਾ 209 277 0113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਜਸਪਾਲ ਜੀ ਸ਼ੁਰੂ ਕਰਦੇ ਹਾਂ। ਬਜਟ 2020 ਜਿਹੜਾ ਜੀ ਉਹ ਪੇਸ਼ ਕੀਤਾ ਗਿਆ। ਟੈਕਸ ਛੁੱਟ ਨੂੰ ਲੈ ਕੇ ਉਸ ਤਾਣੇ ਬਾਣੇ ਦੇ ਵਿੱਚ ਲੋਕ ਕਾਫੀ ਉਲਝੇ ਫਿਰਦੇ ਨੇ। ਦੇਖੋ, ਕੰਮ ਹੀ ਸਾਰਾ ਉਲਝਾਉਣ ਵਾਲਾ, ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਿੱਦਾਂ ਹੀ ਬਜਟ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਖਬਰਾਂ ਇਹ ਆ ਗਈਆਂ ਬਜਟ ਦੇ ਉੱਤੇ ਚਰਚਾ ਘੱਟ ਹੋਈ, ਇਸ ਚੀਜ਼ ਦੀ ਚਰਚਾ ਜ਼ਿਆਦਾ ਹੋਈ ਕਿ ਵਿੱਤ ਮੰਤਰੀ ਦਾ ਭਾਸ਼ਣ ਹੀ ਲੰਬਾ ਸੀ ਜੀ, ਕਿ ਰਿਕਾਰਡ ਕਾਇਮ ਕਰਤਾ। ਪੌਣੇ 3 ਘੰਟੇ ਤੋਂ ਵੀ ਕਹਿੰਦੇ ਲੰਬਾ ਸੀਗਾ, ਕਰੀਬ ਪੌਣੇ 3 ਘੰਟੇ ਦੇ ਆਸ-ਪਾਸ ਦਾ ਸੀ। ਫਿਰ ਵੀ ਦੱਸਦੇ ਕਹਿੰਦੇ ਕਿ 2 ਪੇਜ ਪੜ੍ਹਨ ਵਾਲੇ ਰਹਿ ਗਏ ਸੀ। ਕਹਿਣ ਤੋਂ ਭਾਵ ਕਿ ਜਿਸ ਤਰ੍ਹਾਂ ਦੇ ਨਾਲ ਆਮ ਚਰਚਾ ਕਰਦੇ ਆ ਜਾਂ ਆਮ ਹੀ ਜੇ ਤੁਸੀਂ ਗੱਲਾਂ ਸੁਣਦੇ ਹੋ ਜਾਂ ਆਮ ਚਰਚਾ ਸੁਣਦੇ ਹੋ ਲੋਕਾਂ ਦੀ, ਤਾਂ ਲੋਕ ਜਿਹੜਾ ਉਹ ਇਹੋ ਗੱਲਾਂ ਕਰਦੇ ਨੇ ਕਿ ਹੋਪ ਜਾਂ ਲੋਲੀਪੋਪ। ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਉਹ ਜਿੱਥੇ ਸਾਡੇ ਲੋਕਾਂ ਨੂੰ ਹੋਪ ਸੀ, ਤਾਂ ਨਾਲ ਨਾਲ ਵੱਡੇ ਵੱਡੇ ਲੋਲੀਪੋਪ ਵੀ ਦਿੱਤੇ ਗਏ ਆ ਕਿ ਲਗਾਤਾਰ ਚੂਸਦੇ ਜਾਓ, ਲਗਾਤਾਰ ਅੰਕੜਿਆਂ ਦੇ ਵਿੱਚ ਹੇਰ ਫੇਰ ਕੀਤਾ ਗਿਆ। ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਉਹ ਉਮੀਦਾਂ ਆਉਣ ਵਾਲੇ ਸਮੇਂ 'ਚ, ਜਿੱਦਾਂ ਹੁਣ 2020 ਚੱਲਦਾ ਪਿਆ, 2022 2030 ਤੱਕ ਦੇ ਜਿਹੜੇ ਟਾਰਗੇਟ ਆ, ਜਿਹੜੇ ਲੰਬੇ ਟਾਰਗੇਟ ਆ, ਜਿਹੜਾ ਉਹ ਸਾਹਮਣੇ ਰੱਖ ਦਿੱਤੇ ਗਏ ਆ। ਹੁਣ ਇਹਨਾਂ ਸਭ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਜਿਹੜੀ ਉਹ ਚਰਚਾ ਦਾ ਵਿਸ਼ਾ ਜੋ ਇਸ ਵੇਲੇ ਬਣਿਆ ਹੋਇਆ, ਤਾਂ ਉਹ ਬਜਟ ਨੂੰ ਲੈ ਕੇ ਬਣਿਆ ਹੋਇਆ। ਤਾਂ ਬਜਟ ਨੂੰ ਲੈ ਕੇ ਜਿਹੜੀਆਂ ਨੇ ਉਹ ਅਲੱਗ-ਅਲੱਗ ਤਰ੍ਹਾਂ ਦੇ, ਦੇਖੋ ਗੱਲ ਇਹ ਹੈ ਕਿ ਬਜਟ ਦੇ ਵਿੱਚ ਕੁਛ ਛੂਟਾਂ ਵੀ ਦਿੱਤੀਆਂ ਗਈਆਂ ਨੇ, ਤਾਂ ਕੁਛ ਨਾਲ ਦੀ ਨਾਲ ਜਿਹੜੀਆਂ ਛੂਟਾਂ ਤੋਂ ਬਿਨਾਂ ਜਿਨ੍ਹਾਂ ਚੀਜ਼ਾਂ ਦੇ ਵਿੱਚ ਕੱਟ ਲੱਗਿਆ ਜਾਂ ਜਿਨ੍ਹਾਂ ਚੀਜ਼ਾਂ ਦੇ ਵਿੱਚ ਲੋਕਾਂ ਦੀ ਜੇਬ ਦੇ ਵਿੱਚੋਂ ਪੈਸਾ ਜਿਹੜਾ ਆਉਣ ਤੋਂ ਰੋਕਿਆ ਜਾ ਰਿਹਾ ਜਾਂ ਲੋਕਾਂ ਦਾ ਖਰਚਾ ਜਿਹੜਾ ਉਹ ਵੱਧ ਗਿਆ, ਤਾਂ ਉਹ ਚੀਜ਼ਾਂ ਦੇ ਉੱਤੇ ਜ਼ਿਆਦਾ ਜਿਹੜੀ ਚਰਚਾ ਨਹੀਂ ਹੋ ਰਹੀ, ਬਲਕਿ ਚਰਚਾ ਇਸ ਚੀਜ਼ ਦੇ ਉੱਤੇ ਜ਼ਿਆਦਾ ਹੋ ਰਹੀ ਆ ਕਿ ਆਮ ਬੰਦੇ ਨੂੰ ਟੈਕਸ ਦੇ ਵਿੱਚ ਛੂਟ ਮਿਲ ਗਈ, ਟੈਕਸ ਦੇ ਵਿੱਚ ਛੂਟ ਆ ਜਿਹੜੀ ਵੱਧ ਗਈ। ਦੇਖੋ, ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜੇ ਤੁਸੀਂ ਦੇਸੀ ਭਾਸ਼ਾ ਦੇ ਵਿੱਚ ਗੱਲ ਕਰੋਗੇ ਸਟੈਟਿਕਸ ਨੂੰ ਛੱਡ ਕੇ, ਤਾਂ ਆਮ ਲੋਕਾਂ ਦੀ ਜਾਂ ਛੋਟੇ ਵਰਗ ਦੀ ਜਾਂ ਖਾਸ ਕਰਕੇ ਜਿਹੜਾ ਬੰਦੇ ਜਿਹੜਾ ਕਿ ਮਿਡਲ ਕਲਾਸ ਫੈਮਲੀਜ਼ ਨੇ, ਉਹਨਾਂ ਸਾਰਿਆਂ ਦੇ ਪੋਕਟ ਦੇ ਵਿੱਚ ਜੇਬ 'ਚ ਪਹਿਲਾਂ ਹੀ ਪੈਸਾ ਨਹੀਂ ਆ ਰਿਹਾ। ਉਹਨਾਂ ਦੀ ਜਿਹੜੀ ਸੇਵਿੰਗ ਆ, ਸੇਵਿੰਗ ਤਾਂ ਬੰਦ ਹੋ ਗਈ, ਈਵਨ ਅਰਨਿੰਗ ਉਹਨਾਂ ਦੀ ਘੱਟ ਗਈ, ਤੇ ਜਿਹੜੀ ਸੇਵਿੰਗ ਸੀ ਉਹ ਵੀ ਖੁਰਦੀ ਪਈ ਆ, ਉਹ ਵੀ ਦਿਨੋਂ ਦਿਨ ਜਿਹੜੀ ਉਹ ਘਟਦੀ ਜਾ ਰਹੀ ਆ। ਇਸ ਕਰਕੇ ਆਮ ਬੰਦਾ ਪਰੇਸ਼ਾਨ ਆ। ਪਰ ਇਸ ਸਭ ਦੇ ਬਾਵਜੂਦ ਹੁਣ ਸਰਕਾਰ ਨੇ ਜਿਸ ਤਰ੍ਹਾਂ ਦੇ ਨਾਲ ਇਹ ਬਜਟ ਪੇਸ਼ ਕੀਤਾ, ਤਾਂ ਬਜਟ ਦੇ ਵਿੱਚ ਅਲੱਗ-ਅਲੱਗ ਤਰਕ ਦਿੱਤੇ ਗਏ ਆ ਕਿ ਜੀ ਹੁਣ ਟੈਕਸ ਦੇ ਵਿੱਚ ਛੂਟ ਆ। ਪਹਿਲਾਂ 5 ਤੋਂ ਜਿਹੜਾ ਮੈਨੂੰ ਲੱਗਦਾ ਸ਼ਾਇਦ 2.5 ਤੋਂ 3 ਲੱਖ ਤੱਕ ਸੀਗਾ, ਉਹਦੇ ਵਿੱਚ ਜਿਹੜਾ ਉਹਨਾਂ ਨੂੰ ਟੈਕਸ ਪੇ ਕਰਨਾ ਪੈਂਦਾ ਸੀ, ਭਾਵ ਉਸ ਤੋਂ ਪਹਿਲਾਂ ਮਾਫ ਸੀ, ਉਸ ਤੋਂ ਬਾਅਦ ਉੱਪਰ ਦੀ ਆਮਦਨ ਦੇ ਉੱਤੇ ਟੈਕਸ ਸੀਗਾ। ਹੁਣ ਉਹਦੇ ਵਿੱਚ ਜਿਹੜੀ ਉਹ ਆਮਦਨ ਦੀ ਸਲੈਬ ਆ ਉਹ ਉਹਨਾਂ ਨੇ ਵਧਾਤੀ ਆ। ਈਵਨ ਇਹਦੇ ਨਾਲ ਨਾਲ ਇੱਕ ਭੰਬਲਭੂਸਾ ਵੀ ਪੈਦਾ ਕਰ ਦਿੱਤਾ ਕਿ ਜਿਹੜੇ ਬੰਦੇ ਛੂਟ ਲੈਂਦੇ ਪਏ ਸੀ ਪਹਿਲਾਂ, ਜੇ ਕਿਸੇ ਨੂੰ ਕਿਸੇ ਚੀਜ਼ ਦੇ ਵਿੱਚ ਰਿਲੈਕਸੇਸ਼ਨ ਮਿਲਦੀ ਪਈ ਸੀ ਕਿਸੇ ਕੈਟਾਗਰੀ ਦੇ ਤਹਿਤ, ਤਾਂ ਉਹ ਉਹਨਾਂ ਨੂੰ ਜੇ ਉਹ ਲੈਣੀ ਚਾਹੁਣ ਤਾਂ ਉਹ ਲੈ ਸਕਦੇ ਆ, ਜੇ ਉਹਨਾਂ ਨੇ ਨਹੀਂ ਲੈਣੀ ਤਾਂ ਉਹ ਨਵੀਂ ਸਲੈਬ 'ਚ ਆ ਸਕਦੇ ਆ। ਕਹਿਣ ਤੋਂ ਭਾਵ ਕਿ ਉਹਨਾਂ ਦੇ ਚੱਕਰ ਆ ਜਿਹੜੇ ਸੀਏ ਕੋਲ ਆ ਉਹ ਵੱਧ ਜਾਣੇ ਨੇ। ਕਿਤੇ ਨਾ ਕਿਤੇ ਆਮ ਲੋਕ ਆ ਜਿਹੜੇ ਕਨਫਿਊਜ਼ ਹੋਣਗੇ। ਜੇ ਚਾਹੀਦਾ ਸੀ ਕਿ ਇਹਨੂੰ ਸਿੰਪਲ ਸਿੱਧਾ ਜਿਹਾ ਤਰੀਕੇ ਨਾਲ ਰੱਖ ਦਿੱਤਾ ਜਾਂਦਾ ਤਾਂ ਜੋ ਆਮ ਲੋਕਾਂ ਨੂੰ ਇਸ ਚੀਜ਼ ਦੀ ਸਮਝ ਆ ਜਾਂਦੀ, ਪਰ ਸਾਡਾ ਮੀਡੀਆ ਵੀ ਹੁਣ ਇਸ ਦੁਆਲੇ ਲੱਗਿਆ ਹੋਇਆ। ਜੇ ਤੁਸੀਂ ਸਵੇਰ ਦੀਆਂ ਅਖਬਾਰਾਂ ਚੱਕੋਗੇ ਭਾਰਤ ਦੇ ਹਿਸਾਬ ਨਾਲ, ਤੁਹਾਡੇ ਤਾਂ ਇੱਥੇ ਜਿਹੜਾ
ਚਲੋ ਖੈਰ ਦਿਨ ਦੀ ਸ਼ੁਰੂਆਤ ਹੋ ਗਈ, ਸਾਡੇ ਇੱਥੇ ਰਾਤ ਹੋ ਗਈ। ਤਾਂ ਸਵੇਰ ਦੀਆਂ ਜਿਹੜੀਆਂ ਅਖਬਾਰਾਂ ਦੇਖੋਗੇ ਭਾਰਤ ਦੇ ਹਿਸਾਬ ਨਾਲ, ਸਾਰੀਆਂ ਦੇ ਵਿੱਚ ਇਸੇ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਕਿ ਟੈਕਸ ਦੇ ਵਿੱਚ ਵੱਡੀ ਛੂਟ ਮਿਲੀ ਆ। ਇਸੇ ਚੀਜ਼ ਦੇ ਉੱਤੇ ਟਾਰਗੇਟ ਹੋਊਗਾ, ਨਾ ਕਿ ਇਸ ਚੀਜ਼ ਦੇ ਉੱਤੇ ਟਾਰਗੇਟ ਹੋਣਾ ਕਿ ਰਸੋਈ ਦਾ ਸਮਾਨ ਸੀ ਜਿਹੜਾ ਉਹ ਤਾਂ ਮਹਿੰਗਾ ਹੋ ਗਿਆ ਤੁਹਾਡਾ। ਜਿਹੜੀ ਦੇਖੋ ਹੁਣ ਗੱਲ ਇਹ ਹੈ ਕਿ ਟੈਕਸ ਲੈਣ ਵਾਲੇ ਜਾਂ ਟੈਕਸ ਭਰਨ ਵਾਲੇ ਲੋਕ ਕਿੰਨੇ ਆ, 6 ਕਰੋੜ। ਮੋਟਾ 3% ਲੋਕ ਬਣਦੇ ਨੇ ਜਿਹੜੇ ਟੈਕਸ ਪੇਅਰ ਨੇ, ਤੇ ਜਿਹੜੇ ਇੱਥੇ ਸਾਡੇ ਦੇਸ਼ ਦੇ ਵਿੱਚ ਜ਼ਿਆਦਾਤਰ ਲੋਕ ਨੇ ਉਹ ਖੇਤੀਬਾੜੀ ਤੇ ਨਿਰਭਰ ਆ। 60 ਤੋਂ 65%, 65-70% ਲੋਕ ਨੇ ਜਿਹੜੇ ਉਹ ਖੇਤੀਬਾੜੀ ਕਰਦੇ ਨੇ। ਜਿਹੜੇ ਖੇਤੀਬਾੜੀ ਕਰਨ ਵਾਲੇ ਆ ਜਾਂ ਜਿਹੜੀ ਮੈਜੋਰਿਟੀ ਆ 60-65% ਦੇ ਆਸ-ਪਾਸ 70% ਤੱਕ ਦੇ ਲੋਕ ਆ, ਉਹ ਪਾਪੂਲੇਸ਼ਨ ਦੀ ਜਿਹੜੀ ਸਬਸਿਡੀ ਹੈ, ਜਿਹੜਾ ਖਾਦਾਂ ਦੇ ਉੱਤੇ ਸਬਸਿਡੀ ਮਿਲਦੀ ਸੀ, ਉਹਦੇ ਵਿੱਚ ਤੁਸੀਂ 11% ਕੱਟ ਲਾ ਦਿੱਤਾ। ਬੜੀ ਹੈਰਾਨੀ ਜੀ ਗੱਲ ਆ, ਉਹਦੇ ਉੱਤੇ ਕੋਈ ਚਰਚਾ ਨਹੀਂ ਹੁੰਦੀ ਪਈ। ਪਰ ਇਸ ਚੀਜ਼ ਦੇ ਉੱਤੇ ਬਜਟ ਵਾਲਾ ਜਿਹੜੇ 3% ਪਾਪੂਲੇਸ਼ਨ ਆ, ਉਸ ਚੀਜ਼ ਨੂੰ ਇੱਕ ਵੱਡਾ ਜਿਹੜਾ ਉਹਨੂੰ ਇਹ ਦੱਸਿਆ ਜਾ ਰਿਹਾ ਕਿ ਇੱਕ ਵੱਡੀ ਮਾਰਕਾ ਮਾਰ ਲਿਆ ਗਿਆ, ਬਹੁਤ ਵੱਡਾ ਜਿਹੜਾ ਉਹ ਅਚੀਵਮੈਂਟ ਹੋ ਗਈ ਆ। ਇਹ ਦੇਖੋ ਪ੍ਰੋਡਕਸ਼ਨ ਸੈਕਟਰ ਆ, ਸਾਰਿਆਂ ਨੂੰ ਪਤਾ ਕਿ ਪ੍ਰੋਡਕਸ਼ਨ ਸੈਕਟਰ ਜਿਹੜਾ ਉਹ ਹੇਠਾਂ ਨੂੰ ਜਾਂਦਾ ਪਿਆ, ਆਟੋਮੋਬਾਈਲ ਸੈਕਟਰ ਆ ਉਹ ਹੇਠਾਂ ਨੂੰ ਜਾਂਦਾ ਪਿਆ, ਹੋਰ ਤਾਂ ਹੋਰ ਬੜੇ ਇੱਦਾਂ ਦੇ ਸੈਕਟਰ ਨੇ ਕਿ ਜਿਹੜੇ ਲਗਾਤਾਰ ਆ ਜਿਹੜੇ ਉਹ ਹੇਠਾਂ ਨੂੰ ਜਾਂਦੇ ਪਏ ਨੇ, ਬਹੁਤ ਸਾਰੇ ਸੈਕਟਰ ਨੇਗੇ। ਤਾਂ ਹੁਣ ਇਹ ਵੀ ਖਬਰ ਆਉਂਦੀ ਪਈ ਹੈ ਕਿ ਰਿਟੇਲ ਦਾ ਸੈਕਟਰ ਆ ਜਿਹੜਾ, ਉਹਦੇ ਵਿੱਚ ਵੀ ਜਿਹੜਾ ਡਾਊਨਫਾਲ ਆਉਣਾ ਸ਼ੁਰੂ ਹੋ ਗਿਆ। ਤਾਂ ਇਸ ਤਰ੍ਹਾਂ ਦੇ ਨਾਲ ਆ ਜਿਹੜੀਆਂ ਨੇ ਇਹ ਚੀਜ਼ਾਂ ਨੇ ਕਾਫੀ ਜ਼ਿਆਦਾ ਇਹਦੇ ਵਿੱਚ ਭੰਬਲ ਭੂਸਾ, ਉਹਨਾਂ ਦੇ ਉੱਤੇ ਗੱਲਬਾਤ ਨਹੀਂ ਹੋ ਰਹੀ। ਇੱਦਾਂ ਹੀ ਇੰਪਲੋਇਮੈਂਟ ਸੈਕਟਰ ਆ, ਇੰਪਲੋਇਮੈਂਟ ਸੈਕਟਰ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਇਹ ਸੀ ਕਿ ਅਸੀਂ ਜਿਹੜਾ ਹੁਣ ਚਲੋ ਮੋਦੀ ਸਰਕਾਰ ਦਾ ਇਹ ਟਰਮ 2 ਚੱਲਦੀ ਪਈ ਆ, ਇਸ ਤੋਂ ਪਹਿਲਾਂ ਗੱਲਬਾਤ ਹੁੰਦੀ ਸੀ ਕਿ ਸਾਡੇ ਇੱਥੇ ਬੇਰੁਜ਼ਗਾਰੀ ਕਿੰਨੇ ਪ੍ਰਤੀਸ਼ਤ ਆ। ਹੁਣ ਇੱਥੇ ਜੇ ਤੁਸੀਂ ਸਟੈਟਿਕਸ ਕੱਢ ਕੇ ਦੇਖੋਗੇ, ਅੰਕੜੇ ਕੱਢੋਗੇ, ਤਾਂ ਹੁਣ ਅਸਲ ਦੇ ਵਿੱਚ ਅੰਕੜੇ ਇਹ ਨੇ ਕਿ ਹੁਣ ਬੇਰੁਜ਼ਗਾਰੀ ਨਹੀਂ, ਹੁਣ ਸਗੋਂ ਦੀ ਇਸ ਚੀਜ਼ ਦੇ ਉੱਤੇ ਜ਼ਿਆਦਾ ਚਰਚਾ ਹੋਣੀ ਚਾਹੀਦੀ ਹੈ ਕਿ ਕਿੰਨੇ ਲੋਕਾਂ ਨੂੰ ਜਾਂ ਕਿੰਨੇ % ਲੋਕਾਂ ਦਾ ਰੁਜ਼ਗਾਰ ਖੋਹ ਲਿਆ ਗਿਆ, ਕਿੰਨਿਆਂ ਨੂੰ ਨੌਕਰੀਆਂ ਤੋਂ ਘਰੇ ਬੈਠਣਾ ਪਿਆ। ਤਾਂ ਇਸ ਚੀਜ਼ ਦੇ ਉੱਤੇ ਕੋਈ ਵਿਚਾਰ ਆ ਜਿਹੜਾ ਜਾਂ ਉਹ ਨਹੀਂ ਹੋ ਰਿਹਾ। ਤਾਂ ਇਸ ਤਰ੍ਹਾਂ ਦੇ ਨਾਲ ਰਾਜ ਕਰਨਵੀਰ ਜੀ ਕਿ ਇੱਕ ਬਜਟ ਦੇ ਉੱਤੇ ਆ ਜਿਹੜਾ ਖਾਸ ਕਰਕੇ ਉਹ ਹਾਲੇ ਤੱਕ ਲੋਕਾਂ ਦੇ ਲਈ ਤਾਂ ਭੰਬਲ ਭੂਸਾ ਹੀ ਹੈ। ਜਦੋਂ ਕੱਲ ਨੂੰ ਜਾਂ ਹੌਲੀ ਹੌਲੀ ਲੋਕ ਸਮਾਨ ਲੈਣ ਜਾਣਗੇ, ਉਦੋਂ ਪਤਾ ਲੱਗੇਗਾ ਡੀਜ਼ਲ ਪੈਟਰੋਲ ਆ ਜਿਹੜਾ ਰੋਜ਼ਾਨਾ ਰੋਜ਼ ਮੋਟਰਸਾਈਕਲ ਸਕੂਟਰ ਕਾਰਾਂ 'ਚ ਅਸੀਂ ਲੈ ਕੇ ਨਿਕਲਦੇ ਆ, ਉਹਦਾ ਕਹਿੰਦੇ ਹੋਰ ਮਹਿੰਗਾ ਹੋਏਗਾ। ਤਾਂ ਇਸ ਤਰ੍ਹਾਂ ਦੇ ਨਾਲ ਆਮਦਨ ਦੇ ਉੱਤੇ ਜਿਹੜਾ ਉਹ ਇੱਕ ਵੱਡਾ ਕੱਟ ਵੀ ਲੱਗੇਗਾ, ਨਾਲ ਦੀ ਨਾਲ ਜਿਹੜਾ ਖਰਚਾ ਜਾਂ ਜੇਬ ਆ ਜਿਹੜੀ ਉਹ ਉਹਦੇ ਵਿੱਚ ਜਿਹੜਾ ਮੋਰੀ ਆ ਉਹ ਹੋਰ ਵੱਧ ਗਈ ਆ। ਜੀ ਜੀ ਬਿਲਕੁਲ ਬਿਲਕੁਲ, ਇਹ ਬੜਾ ਕੁਛ ਜਿਹੜਾ ਇਹਨਾਂ ਨੇ ਲੋਕਾਂ ਨੂੰ ਭਰਮਾਉਣ ਦੇ ਲਈ ਜਿਹੜੇ ਆ ਆંકੜੇ ਆ ਉਹ ਪੇਸ਼ ਜਿਹੜੇ ਉਹ ਕੀਤੇ ਨੇ। ਅਤੇ ਇੱਕ ਇਹ ਵੀ 600 ਕਰੋੜ ਕਹਿੰਦੇ ਰੁਪਈਆ ਜਿਹੜਾ ਸਪੈਸ਼ਲ ਪ੍ਰੋਟੈਕਸ਼ਨ ਜਿਹੜਾ ਹੈਗਾ ਗਰੁੱਪ ਆ, ਉਸ ਦੇ ਉੱਤੇ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਰੱਖਿਆ ਗਿਆ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਦੇ ਲਈ ਆ। ਦੇਖੋ ਮੋਦੀ ਦੇ ਲਈ ਵੀ ਰੱਖਿਆ ਗਿਆ, ਹੋਰ ਰੱਖਿਆ ਵਾਲਾ ਜਾਂ ਖਾਸ ਕਰਕੇ ਡਿਫੈਂਸ ਲਈ ਵੀ ਆ, ਉਹਦੇ ਲਈ ਵੀ ਬਜਟ ਦੇ ਵਿੱਚ ਇਨਕਰੀਮੈਂਟ ਕੀਤਾ ਗਿਆ। ਤਾਂ ਕਈ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਇਨਕਰੀਮੈਂਟ ਵੀ ਹੋਇਆ ਗਾ। ਹੁਣ ਇਸ ਤਰ੍ਹਾਂ ਦੇ ਨਾਲ ਆ ਜਿਹੜਾ ਉਹ ਵੱਡੇ ਵੱਡੇ ਹੋਰ ਵੀ ਦਾਅਵੇ ਆ ਜਿਹੜੇ ਉਹ ਵੀ ਕੀਤੇ ਗਏ ਨੇ ਪ੍ਰਧਾਨ ਮੰਤਰੀ ਦੇ ਨਾਲ, ਕਿ ਜਿਸ ਤਰ੍ਹਾਂ ਦੇ ਨਾਲ ਹੁਣ ਪਿੰਡਾਂ ਦੇ ਵਿੱਚ ਆ ਕਹਿੰਦੇ ਕਿ ਪੰਚਾਇਤੀ ਜ਼ਮੀਨ ਦੇ ਉੱਤੇ ਕੋਲਡ ਸਟੋਰ ਬਣਨਗੇ, ਹੋਰ ਵੀ ਕਾਫੀ ਚੀਜ਼ਾਂ ਨੇ। ਹੁਣ ਖਾਸ ਕਰਕੇ ਜਿਹੜਾ ਕਿ ਜਿੱਦਾਂ ਅੱਜ ਸਵੇਰੇ ਓਪਨਿੰਗ ਹੋਈ ਤਾਂ ਸ਼ੇਅਰ ਮਾਰਕੀਟ ਆ ਕਹਿੰਦੇ ਡਾਊਨਫਾਲ ਨਾਲ ਖੁੱਲੀ ਹੈਗੀ। ਇਸ ਤਰ੍ਹਾਂ ਦੇ ਨਾਲ ਕਾਫੀ ਜ਼ਿਆਦਾ ਜਿਹੜੇ ਉਹ ਇੰਪੈਕਟ ਪਿਆ। ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਜਾਂ ਜਿੱਦਾਂ ਮਤਲਬ ਥੋੜ੍ਹਾ ਜਿਹਾ ਇਹਦੇ ਉੱਤੇ ਪ੍ਰੋਪਰਲੀ ਤੁਹਾਡੇ ਹੱਥ ਦੇ ਵਿੱਚ ਕਾਪੀ ਆ ਜਾਏਗੀ ਜਾਂ ਤੁਸੀਂ ਪ੍ਰੋਪਰਲੀ ਇਹਨੂੰ ਦੇਖੋਗੇ, ਤਾਂ ਫਿਰ ਜਿਹੜਾ ਉਹ ਹੋ ਸਕਦਾ ਕਿ ਅੱਖਾਂ ਤੁਹਾਡੀਆਂ ਹੋਰ ਵੀ ਟੱਡੀਆਂ ਰਹਿ ਜਾਣ, ਜਦ ਤੁਹਾਡਾ ਮੂੰਹ ਉੱਥੇ ਬੰਦ ਰਹਿ ਜਾਏ ਕਿ ਯਾਰ ਇਹ ਕੀ ਹੋ ਗਿਆ ਜੀ ਬੰਦੇ ਦੇ ਉੱਤੇ, ਤਾਂ ਜਿਹੜਾ ਉਹ ਖਰਚਾ ਵੱਧ ਗਿਆ। ਜੀ 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 ਅਗਲੀ ਜਿਹੜੀ ਗੱਲ ਕਰਦੇ ਹਾਂ, ਜਿਹੜਾ ਜਾਮੀਆਂ ਦੇ ਬਾਹਰ ਗੋਲੀ ਚਲਾਉਣ ਤੋਂ ਬਾਅਦ 'ਚ ਗੋਲੀ ਮਾਰੋ ਜਿਹੜਾ ਇੱਕ ਨਾਅਰਾ ਲੱਗਾ ਸੀ, ਇੱਕ ਹੋਰ ਐਂਟੀ CIA ਦੇ ਪ੍ਰੋਟੈਸਟ ਦੇ ਵਿੱਚ ਸ਼ਾਹੀਨ ਬਾਗ ਦੇ ਵਿੱਚ ਹੁਣ ਗੋਲੀ ਚੱਲੀ ਆ। ਦੇਖੋ ਬੜੀ ਜਿਹੜਾ ਹੈਰਾਨੀ ਦੀ ਗੱਲ ਆ ਕਿ ਹਾਲੇ ਜਿਹੜਾ ਦਿਨ ਵਿੱਚ ਵਿਚਾਲੇ ਪੂਰਾ 21 ਬੀਤਿਆ ਜੀ, ਤਾਂ ਉਸ ਤੋਂ ਬਾਅਦ ਹੁਣ ਇੱਕ ਬੰਦਾ ਹੋਰ ਆ ਗਿਆ। ਉਹ ਵੀ ਜਿਹੜਾ ਦੇਖੋ ਗੱਲ ਇਹ ਆ ਕਿ ਵੀ ਉਹ ਬੰਦਾ ਵੀ ਫੜਿਆ ਗਿਆ, ਠੀਕ ਆ, ਉਹ ਵੀ ਉੱਥੇ ਜਿਹੜਾ ਪਿਸਟਲ ਲਹਿਰਾਉਂਦਾ ਪਿਆ ਸੀ। ਬੜੇ ਸਵਾਲ ਖੜੇ ਹੁੰਦੇ ਆ ਪੁਲਿਸ ਦੇ ਉੱਤੇ। ਪਹਿਲਾਂ ਦੇਖੋ ਆਪਾਂ ਸਾਰਿਆਂ ਨੇ ਫੋਟੋਆਂ ਦੇਖੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਪੁਲਿਸ ਆ ਜਿਹੜੀ ਉਹ ਕੱਛਾਂ ਦੇ ਵਿੱਚ ਹੱਥ ਦੇ ਕੇ ਖੜੀ ਹੋਈ ਸੀ, ਤੇ ਈਵਨ ਉਹ ਬੰਦਾ ਜਿਹੜਾ ਲਹਿਰਾ ਰਿਹਾ ਸੀਗਾ ਪਿਸਤੌਲ, ਤਾਂ ਉਹ ਨਾਲ ਦੀ ਨਾਲ ਆ ਜਿਹੜਾ ਉਹ ਆਪਣਾ ਜਿਸ ਤਰ੍ਹਾਂ ਦੇ ਨਾਲ ਉਹਦੇ ਮਨ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਉਹਦੇ ਜ਼ਹਿਰ ਭਰਿਆ ਹੋਇਆ ਸੀ ਉਹ ਵੀ ਉਗਲਦਾ ਪਿਆ ਸੀ। ਹੁਣ ਦੁਬਾਰਾ ਫੇਰ ਆ ਉਸੇ ਤਰ੍ਹਾਂ ਦਾ ਹੋਇਆ। ਦੇਖੋ ਦਿੱਲੀ ਦੇ ਵਿੱਚ ਕੋਡ ਆਫ ਕੰਡਕਟ ਲੱਗਿਆ ਹੋਇਆ, ਉੱਥੇ ਜਿਹੜਾ ਤੁਹਾਨੂੰ ਪਤਾ ਕਿ ਕੋਡ ਆਫ ਕੰਡਕਟ ਦੇ ਟਾਈਮ ਦੇ ਉੱਤੇ ਸਾਰੇ ਆ ਜਿਹੜੇ ਉਹ ਵੈਪਨ ਹੁੰਦੇ ਆ, ਜੇ ਕਿਸੇ ਕੋਲ ਵੀ ਹੈ ਤਾਂ ਉਹ ਜਮ੍ਹਾਂ ਕਰਵਾ ਲਏ ਜਾਂਦੇ ਆ।
ਤਾਂ ਹੁਣ ਉਸ ਵੇਲੇ ਜਾਂ ਉਸ ਟਾਈਮ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਆ ਜਿਹੜੀਆਂ ਘਟਨਾਵਾਂ ਜਿਹੜੀਆਂ ਉਹ ਆਉਂਦੀਆਂ ਨੇ ਜਾਂ ਸਾਹਮਣੇ ਆਉਂਦੀਆਂ ਨੇ, ਤਾਂ ਇੱਕ ਬੜੀ ਹੈਰਾਨੀ ਦੀ ਗੱਲ ਆ ਕਿ ਜੇ ਉਹਦੇ ਕੋਲੇ ਲਾਇਸੈਂਸੀ ਹੈ ਵੈਪਨ, ਤਾਂ ਵੀ ਸਵਾਲ ਖੜਾ ਹੁੰਦਾ ਕਿ ਆਖਿਰਕਾਰ ਉਹਦਾ ਜਮ੍ਹਾਂ ਕਿਉਂ ਨਹੀਂ ਹੋਇਆ ਜਾਂ ਜਮ੍ਹਾਂ ਕਿਉਂ ਨਹੀਂ ਕਰਾਇਆ। ਜੇ ਉਹ ਇਲੀਗਲ ਵੈਪਨ ਲੈ ਕੇ ਆਉਂਦਾ ਤਾਂ ਉਸ ਤੋਂ ਵੀ ਵੱਡਾ ਸਵਾਲ ਖੜਾ ਹੁੰਦਾ ਕਿ ਇੱਕ ਪਾਸੇ ਪੁਲਿਸ ਜਿਹੜੇ ਲਾਇਸੈਂਸੀ ਵੈਪਨ ਆ ਉਹਨਾਂ ਨੂੰ ਤਾਂ ਕਵਰ ਕਰ ਲੈਂਦੀ, ਜਾਂ ਉਹ ਤਾਂ ਠੀਕ ਹੈ ਬੰਦੇ ਆਪਣੇ ਆਪ ਜਮ੍ਹਾਂ ਕਰਵਾ ਦਿੰਦੇ ਆ ਪੁਲਿਸ ਦੀ ਨੋਟੀਫਿਕੇਸ਼ਨ ਤੋਂ ਬਾਅਦ, ਪਰ ਇਹ ਇਸ ਤਰ੍ਹਾਂ ਦੇ ਬੰਦੇ ਆ ਜਿਹੜੇ ਜਾਂ ਇਸ ਤਰ੍ਹਾਂ ਦੇ ਨਾਲ ਜਿਹੜੇ ਇਲੀਗਲ ਜਿਹੜੇ ਹਥਿਆਰ ਲੈ ਕੇ ਉਹ ਆ ਕੇ ਜਿਹੜਾ ਇੱਥੇ ਆ ਕੇ ਜਿਹੜਾ ਕਹਿ ਦਿਓ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ, ਉਹਨਾਂ ਨੂੰ ਪੁਲਿਸ ਕਿੱਦਾਂ ਕੰਟਰੋਲ ਕਰੇਗੀ। ਤਾਂ ਹੁਣ ਇਸ ਦੇ ਵਿੱਚ ਜਿਹੜਾ ਬਸ ਇਹੀ ਬਚਾਅ ਹੋਇਆ ਕਿ ਇਸ ਦੇ ਵਿੱਚ ਜਿਹੜਾ ਫਾਇਰਿੰਗ ਆ ਜਿਹੜੀ ਉਹ ਠੀਕ ਆ ਹੋਈ ਆ, ਪਰ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਾਨ ਮਾਲ ਦਾ, ਉਸ ਤੋਂ ਬਚਾ ਰਹਿ ਗਿਆ। ਪਰ ਇਹਨੂੰ ਗ੍ਰਿਫਤਾਰ ਆ ਜਿਹੜਾ ਇਹਨੂੰ ਕਰ ਲਿਆ, ਤਾਂ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਇਹਦੇ ਤੋਂ ਜਿਹੜਾ ਉਹ ਪੁੱਛ ਪੜਤਾਲ ਆ ਕਰਦੀ ਪਈ ਆ। ਇਹ ਦੱਸਦੇ ਨੇ ਕਹਿੰਦੇ ਕਿ ਪ੍ਰਾਈਵੇਟ ਇੰਸਟੀਟਿਊਟ ਦਾ ਇਹ ਕਾਲਜ ਦੇ ਵਿੱਚ ਕਿਤੇ ਪੜ੍ਹਦਾ, ਤਾਂ ਉੱਥੋਂ ਦਾ ਪੜ੍ਹਨ ਵਾਲਾ ਹੀ ਦੱਸਿਆ ਜਾ ਰਿਹਾ। ਇਹਦੇ ਨਾਲ ਨਾਲ ਜਿਹੜਾ ਉਹ ਇਹ ਵੀ ਆਖ ਰਿਹਾ ਕਹਿੰਦੇ ਕਿ ਜਿਹੜਾ ਇਹਨੇ ਇਹ ਵੀ ਆਖਿਆ ਕਹਿੰਦਾ ਕਿ ਦੇਸ਼ ਦੇ ਵਿੱਚ ਸਿਰਫ ਆ ਜਿਹੜਾ ਉਹ ਹਿੰਦੂਆਂ ਦੀ ਚੱਲੇਗੀ। ਤਾਂ ਇਹ ਗੋਲੀ ਚਲਾਉਣ ਵਾਲਾ ਜਿਹੜਾ ਇਹ ਕਪਿਲ ਗੁੱਜਰ ਇਹਦਾ ਨਾਂ ਦੱਸਿਆ ਜਾ ਰਿਹਾ, ਤਾਂ ਇਹਨੇ ਇਹ ਜਿਹੜਾ ਆਖਿਆ, ਇਹਦਾ ਵੀਡੀਓ ਕਲਿੱਪ ਆ ਜਿਹੜਾ ਉਹ ਵੀ ਵਾਇਰਲ ਹੋਇਆ। ਤਾਂ ਬੜੀ ਖਾਸ ਕਰਕੇ ਜਿਹੜਾ ਇਸ ਤਰ੍ਹਾਂ ਦੀ ਘਟਨਾਵਾਂ ਜਦੋਂ ਹੁੰਦੀਆਂ ਨੇ ਜਾਂ ਲਗਾਤਾਰ ਰੈਗੂਲਰਲੀ ਜਿਹੜਾ ਇੱਕ ਦਿਨ ਦਾ ਗੈਪ ਪਾ ਕੇ ਹੋਈ ਆ, ਤਾਂ ਕਿਤੇ ਨਾ ਕਿਤੇ ਸਵਾਲ ਆ ਜਿਹੜੇ ਪੁਲਿਸ ਦੇ ਉੱਤੇ ਖੜੇ ਹੁੰਦੇ। ਨਾਲ ਦੀ ਨਾਲ ਜਿਸ ਤਰ੍ਹਾਂ ਦੇ ਨਾਲ ਜਿਹੜੇ ਪ੍ਰਦਰਸ਼ਨ ਕਰਨ ਵਾਲੇ ਲੋਕ ਨੇ, ਜਿਹੜੇ ਦੇਖੋ ਗੱਲ ਇਹ ਹੈ ਕਿ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਹੁੰਦਾ ਸੀ ਪਹਿਲਾਂ ਇੱਕ ਇਸ ਤਰ੍ਹਾਂ ਦਾ ਡਰ ਹੁੰਦਾ ਸੀ ਕਿ ਪੁਲਿਸ ਸਾਡੇ ਦੇ ਉੱਤੇ ਜਿਹੜਾ ਉਹ ਜਬਰੀ ਸਾਡਾ ਧਰਨਾ ਨਾ ਚੱਕਦੇ ਜਾਂ ਪੁਲਿਸ ਸਾਡੇ ਤੇ ਲਾਠੀ ਚਾਰਜ ਨਾ ਕਰਦੇ। ਹੁਣ ਨਾਲ ਨਾਲ ਸਗੋਂ ਦੀ ਇਹ ਵੀ ਇੱਕ ਡਰ ਪੈਦਾ ਹੋ ਗਿਆ ਕਿਤੇ ਇਹ ਨਾ ਹੋਵੇ ਕਿ ਫਾਲਤੂ ਬੰਦਾ ਆ ਕੇ ਵਿੱਚ ਬੈਠ ਕੇ ਕੋਈ ਜਿਹੜਾ ਪਹਿਲਾਂ ਤਾਂ ਚਲੋ ਇਹਦਾ ਕੋਈ ਸ਼ਰਾਰਤੀ ਕਰਦਾ, ਹੁਣ ਇਹ ਨਾ ਹੋਵੇ ਕਿ ਕੋਈ ਆ ਕੇ ਜਿਹੜਾ ਉਹ ਕਿਸੇ ਦੇ ਗੋਲੀ ਮਾਰ ਦੇ। ਹੁਣ ਇਸ ਚੀਜ਼ ਤੋਂ ਵੀ ਜਿਹੜੇ ਧਰਨਾ ਕਰਨ ਵਾਲੇ ਲੋਕ ਨੇ ਜਾਂ ਖਾਸ ਕਰਕੇ ਸਰਕਾਰ ਦੇ ਖਿਲਾਫ ਆਵਾਜ਼ ਉਠਾਉਂਦੇ ਨੇ, ਜਿਹੜਾ ਜਮਹੂਰੀ ਹੱਕਾਂ ਦੀ ਲੋਕ ਗੱਲ ਕਰਦੇ ਨੇ, ਆਮ ਆਵਾਮ ਦੀ ਆਵਾਜ਼ ਉਠਾਉਣ ਵਾਲੇ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਵੀ ਅਵੇਅਰ ਰਹਿਣਾ ਪਏਗਾ। ਜੀ ਬਿਲਕੁਲ ਅਵੇਅਰ ਰਹਿਣਾ ਪਏਗਾ, ਤੇ ਇਹਨਾਂ ਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਵੀ ਕਹਿੰਦੇ ਵੀ ਇਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਸੋ ਇਸ ਦਾ ਵੈਸੇ ਜਸਪਾਲ ਜੀ ਤੁਹਾਨੂੰ ਲੱਗਦਾ ਵੀ ਦਿੱਲੀ ਦੀਆਂ ਆ ਰਹੀਆਂ ਚੋਣਾਂ ਦੇ ਉੱਤੇ ਕੋਈ ਅਸਰ ਹੋ ਸਕਦਾ ਆ, ਵੀ ਉਹ ਪੋਸਟਪੋਨ ਜਾਂ ਕੋਈ ਕੈਂਸਲ ਕਰਨ ਵਾਲੇ ਪਾਸੇ ਨੂੰ ਕੋਈ ਕਦਮ ਚੁੱਕਿਆ ਜਾ ਸਕਦਾ? ਦੇਖੋ ਗੱਲ ਇਹ ਆ ਕਿ ਪੋਸਟਪੋਨ ਜਾਂ ਉਹ ਤਾਂ ਖੈਰ ਕਿਤੇ ਨਾ ਕਿਤੇ ਜਿਹੜਾ ਥੋੜਾ ਮੁਸ਼ਕਿਲ ਲੱਗਦਾ, ਪਰ ਦੇਖੋ ਗੱਲ ਇਹ ਆ ਇਹਨਾਂ ਨੂੰ ਤਾਂ ਇਸ ਵੇਲੇ ਜੋ ਸਰਕਾਰ ਜਾਂ ਕੇਂਦਰ ਸਰਕਾਰ ਨੂੰ ਤਾਂ ਸਿਰਫ ਇੱਕ ਧਰਨਾ ਹੀ ਉਹਨਾਂ ਦੇ ਲਈ ਹੈ ਜਿਹੜਾ, ਜਾਂ ਜਿਹੜੇ ਲੋਕ ਪ੍ਰਦਰਸ਼ਨ ਕਰਦੇ ਪਏ ਨੇ ਉਹਨਾਂ ਲਈ ਤਾਂ ਵੱਡਾ ਫਿਕਰ ਉਹੀ ਆ ਕਿ ਇਹ ਪ੍ਰਦਰਸ਼ਨ ਆ ਜਿਹੜੇ ਕਿਤੇ ਨਾ ਕਿਤੇ ਸਾਇਲੈਂਟ ਹੋ ਜਾਣ, ਤਾਂ ਇਸ ਤੋਂ ਬਾਅਦ ਆ ਜਿਹੜਾ ਈਜ਼ੀਲੀ ਆ ਜਿਹੜਾ ਇਹ ਚੀਜ਼ਾਂ ਇੰਪਲੀਮੈਂਟ ਹੋ ਜਾਣ। ਤੇ ਨਾਲ ਦੀ ਨਾਲ ਜਿਹੜੀਆਂ ਪਾਲਿਸੀਆਂ ਨੇ ਜਾਂ ਹੋਰ ਨੇ ਜਿਸ ਤਰ੍ਹਾਂ ਦੇ ਨਾਲ ਚੱਲਦੀਆਂ ਪਈਆਂ, ਜਿਸ ਤਰ੍ਹਾਂ ਦੇ ਨਾਲ ਗ੍ਰਹਿ ਮੰਤਰੀ ਸਟੇਟਮੈਂਟ ਦਿੰਦੇ ਕਿ ਹਰ ਹਾਲ ਦੇ ਵਿੱਚ ਜਿਹੜਾ ਇਹ ਲਾਗੂ ਹੋਏਗਾ, ਤਾਂ ਉਹਨਾਂ ਚੀਜ਼ਾਂ ਦੇ ਵਿੱਚ ਉਹ ਕਾਮਯਾਬ ਹੋ ਜਾਣਗੇ। ਤਾਂ ਦਿੱਲੀ ਚੋਣਾਂ ਦਾ ਜਿਹੜਾ ਉਹ ਘੱਟ ਲੱਗਦਾ ਕਿ ਪੋਸਟਪੋਨ ਹੋਣਗੀਆਂ, ਪਰ ਹਾਂ ਇਹਨਾਂ ਦੇ ਬਹਾਨੇ ਕਿਤੇ ਨਾ ਕਿਤੇ ਜਿਹੜੀ ਕੇਜਰੀਵਾਲ ਸਰਕਾਰ ਆ ਤਾਂ ਕੇਜਰੀਵਾਲ ਦੇ ਉੱਤੇ ਜ਼ਰੂਰ ਸਵਾਲ ਉੱਠਦੇ ਆ, ਪਰ ਨਾਲ ਦੀ ਨਾਲ ਦੂਜੇ ਪਾਸੇ ਸਵਾਲ ਇਹਨਾਂ ਦੇ ਵੀ ਤਾਂ ਉੱਠਦੇ ਨੇ ਕਿ ਇਸ ਵੇਲੇ ਜਿਹੜਾ ਖਾਸ ਕਰਕੇ ਚੋਣ ਜਾਬਤਾ ਲੱਗਿਆ ਹੋਇਆ, ਤਾਂ ਇਸ ਵੇਲੇ ਇਲੈਕਸ਼ਨ ਕਮਿਸ਼ਨ ਕਿੱਥੇ? ਇਲੈਕਸ਼ਨ ਕਮਿਸ਼ਨ ਸਖਤੀ ਕਿਉਂ ਨਹੀਂ ਦਿਖਾ ਰਿਹਾ? ਦੂਜੇ ਤਰਫੋਂ ਦਿੱਲੀ ਪੁਲਿਸ ਉਹ ਕੀ ਕਰ ਰਹੀ ਹੈ? ਦਿੱਲੀ ਪੁਲਿਸ ਦੇ ਉੱਤੇ ਵੀ ਸਵਾਲ ਆ ਜਿਹੜੇ ਉਹ ਉੱਠਦੇ ਨੇ। ਜੀ ਬਿਲਕੁਲ, ਦਿੱਲੀ ਪੁਲਿਸ ਸੈਂਟਰ ਦੇ ਅਧੀਨ ਮੈਨੂੰ ਲੱਗਦਾ ਜਿਹੜੀ ਉੱਥੇ ਦਿੱਲੀ ਦੇ ਵਿੱਚ। ਜੀ ਬਿਲਕੁਲ ਬਿਲਕੁਲ, ਉਹ ਕੇਂਦਰ ਦੇ ਅਧੀਨ ਹੀ ਆ, ਕੇਂਦਰ ਦੇ ਅਧੀਨ ਆ। ਸੋ ਬਿਲਕੁਲ ਕਹਿੰਦੇ ਗਨ ਜਿਹੜੀ ਉਸ ਦੀ ਜਦੋਂ ਉਹਨੇ ਚਲਾਈ ਜਾਮ ਹੋ ਗਈ ਤਾਂ ਉਹਨੇ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਫਿਰ ਉਹਨੂੰ ਜਾ ਕੇ ਫੜਿਆ ਤੇ ਫਿਰ ਉਹਨੇ ਇਹ ਜਿਹੜੇ ਨਾਅਰੇ ਕਥਿਤ ਤੌਰ ਦੇ ਉੱਤੇ ਜੈ ਸ਼੍ਰੀ ਰਾਮ ਤੇ ਇਹ ਜਿਹੜਾ ਆਖਿਆ ਵੀ ਸਿਰਫ ਇੱਥੇ ਇਸ ਦੇਸ਼ 'ਚ ਹਿੰਦੂਆਂ ਦੀ ਚੱਲੇਗੀ, ਹੋਰ ਕਿਸੇ ਨੂੰ ਕੋਈ ਜਗ੍ਹਾ ਨਹੀਂ ਆ, ਇਹ ਆਖਿਆ। ਸੋ ਇਹ ਸਾਫ਼ ਪਤਾ ਲੱਗ ਰਿਹਾ ਵੀ ਮਾਈਨੋਰਟੀਜ਼ ਦੇ ਖਿਲਾਫ ਕਿਸ ਤਰੀਕੇ ਦਾ ਜਿਹੜਾ ਆ ਉੱਥੇ ਜ਼ਹਿਰ ਆ ਉਹ ਭਰਿਆ ਜਾ ਰਿਹਾ, ਤੇ ਉਹਨਾਂ ਦੇ ਇਹ ਜਿਹੜੇ ਅੱਤਵਾਦੀ ਉਹ ਜ਼ਹਿਰ ਭਰਨ ਵਾਲਿਆਂ ਦੇ ਅੱਤਵਾਦੀ ਕਿਸ ਤਰੀਕੇ ਦੀਆਂ ਹਰਕਤਾਂ ਕਰ ਰਹੇ ਨੇ। ਅਗਲੀ ਜਸਪਾਲ ਜੀ ਆਪਾਂ ਗੱਲ ਜੀ ਸ਼ਾਇਦ ਉਹਨੇ ਜਿਹੜਾ ਦੱਸਦੇ ਨੇ ਕਿ ਇਸ ਜਿਹੜਾ ਪ੍ਰਦਰਸ਼ਨਕਾਰੀ ਇਹ ਵੀ ਦੱਸਦੇ ਨੇ ਜਿੰਨਾ ਕੁ ਇਨਪੁਟ ਮਿਲੀ ਹੈ, ਕਹਿੰਦੇ ਕਿ 2-3 ਸ਼ਾਇਦ ਇਹਨੇ ਫਾਇਰ ਕੀਤੇ ਵੀ ਆ, ਉਸ ਤੋਂ ਬਾਅਦ ਗਨ ਜਾਮ ਹੋ ਗਈ। ਪਰ ਉਹਨੇ ਜਿਹੜਾ ਜਦੋਂ ਗੋਲੀਆਂ ਦੀ ਲੋਕਾਂ ਨੇ ਆਵਾਜ਼ ਸੁਣੀ ਉਸ ਵੇਲੇ ਨੇ ਨਾਅਰੇ ਵੀ ਲਾਏ ਆ ਜਿਹੜਾ ਹਿੰਦੂਤਵ ਵਾਲੇ ਆਪਣੇ ਜਿਹੜਾ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੱਸਦੇ ਜੈ ਸ਼੍ਰੀ ਰਾਮ ਹੋਰ, ਤਾਂ ਉਸ ਤੋਂ ਬਾਅਦ ਇਹਨੂੰ ਜਿਹੜਾ ਉਹ 2 ਇਹਨੇ ਰਾਊਂਡ ਫਾਇਰ ਕੀਤੇ ਨੇ, ਪੁਲਿਸ ਉਹਦੇ ਪਿੱਛੇ ਖੜੀ ਸੀ। ਤਾਂ ਉਸ ਤੋਂ ਬਾਅਦ ਕਹਿੰਦੇ ਕਿ ਜਦੋਂ ਜਾਮ ਹੋ ਗਈ ਦੀ ਬੰਦੂਕ ਭੱਜਣ ਲੱਗਿਆ ਫਿਰ ਉਹਨੂੰ ਫੜ ਲਿਆ ਗਿਆ। ਕਹਿਣ ਤੋਂ ਭਾਵ ਇੱਥੇ ਵੀ ਉਸੇ ਤਰ੍ਹਾਂ ਦਾ ਸੀਨ ਹੋਇਆ ਕਿ ਉਹਨੂੰ ਪਹਿਲਾਂ ਪੂਰਾ ਮੌਕਾ ਦਿੱਤਾ ਗਿਆ ਕਿ ਭਾਈ
ਤੂੰ ਚਲਾ ਲਾ ਆਪਣਾ ਰਾਂਝਾ ਰਾਜੀ ਕਰ ਲਾ, ਉਸ ਤੋਂ ਬਾਅਦ ਅਸੀਂ ਆਵਾਂਗੇ। ਦੇਖ ਲਓ ਵੀ ਪੁਲਿਸ ਦੇ ਜਿਹੜੇ ਕੀ ਹਾਲਾਤ ਆਪਾਂ ਦੇਖ ਲਓ ਵੀ 84 ਤੋਂ ਲੈ ਕੇ ਹੁਣ ਤੱਕ ਦਿੱਲੀ ਪੁਲਿਸ ਦਾ ਜਿਹੜਾ ਕਾਰਨਾਮਾ ਆ ਬਿਲਕੁਲ ਉੱਦਾਂ ਦਾ ਹੀ ਜਿਹੜਾ ਸੇਮ ਨਜ਼ਰ ਆ ਰਿਹਾ ਆ। ਅਗਲੀ ਜਿਹੜੀ ਆਪਾਂ ਜਸਪਾਲ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ SGPC ਨੂੰ ਲੈ ਕੇ ਜਿਹੜਾ ਆ ਉਹਨਾਂ ਨੇ ਕਹਿੰਦੇ SGPC ਦੀਆਂ ਮੁਸ਼ਕਿਲਾਂ ਜਿਹੜੇ ਕੈਪਟਨ ਦੇ ਬਿਆਨ ਨੇ ਵਧਾ ਦਿੱਤੀਆਂ। ਦੇਖੋ ਇਹਨਾਂ ਨੇ ਹਲਫੀਆ ਬਿਆਨ ਆ ਜਿਹੜਾ ਉਹ ਕੋਰਟ ਦੇ ਵਿੱਚ, ਸਰਵਉੱਚ ਅਦਾਲਤ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਕਿ ਜੁਲਾਈ 2014 ਦੇ ਵਿੱਚ ਜਦੋਂ ਹਰਿਆਣਾ ਦੇ ਵਿੱਚ ਕਾਂਗਰਸ ਸਰਕਾਰ ਸੀ, ਭੁਪਿੰਦਰ ਸਿੰਘ ਹੁੱਡਾ ਉਸ ਵੇਲੇ ਮੁੱਖ ਮੰਤਰੀ ਸੀ, ਤਾਂ ਉਸ ਵੇਲੇ ਜਿਹੜਾ ਹਰਿਆਣਾ ਸਰਕਾਰ ਨੇ ਜਿਹੜਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਹਰਿਆਣਾ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੇਗੀ, ਭਾਵ ਕਿ SGPC ਦਾ ਜਿਹੜਾ ਉੱਥੇ ਕਾਰਜਕਾਲ ਹੈ ਜਾਂ SGPC ਉੱਥੇ ਨਹੀਂ ਕੰਮ ਕਰੇਗੀ। ਤਾਂ ਉਸ ਤੋਂ ਬਾਅਦ ਜਿਹੜਾ ਹਰਿਆਣਾ ਦੇ ਵਿੱਚ 52 ਗੁਰਦੁਆਰੇ ਜਿਹੜੇ ਬਣਦੇ ਆ ਜਿਹੜੇ SGPC ਦੇ ਅੰਡਰ ਆਉਂਦੇ ਨੇ, ਉਹ ਇਹਨਾਂ ਦੇ SGPC ਦੇ ਦਾਇਰੇ ਚੋਂ ਬਾਹਰ ਹੋ ਗਏ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ ਬਾਅਦ। ਜਦੋਂ ਬਾਹਰ ਹੋ ਗਏ ਤਾਂ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਰਭਜਨ ਸਿੰਘ ਨੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਇਹਨੂੰ, ਕਿ ਸੁਪਰੀਮ ਕੋਰਟ ਨੇ ਇਹਦੇ ਉੱਤੇ ਜਿਹੜਾ ਇਸ ਕਾਨੂੰਨ ਦੇ ਉੱਤੇ ਰੋਕ ਲਾ ਦਿੱਤੀ। ਜਦੋਂ ਰੋਕ ਲਾਤੀ ਤਾਂ ਇਹ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਉਹ ਵਿਚਾਰ ਅਧੀਨ ਆ। ਹੁਣ ਇਹਦੀ ਸੁਣਵਾਈ ਅਪ੍ਰੈਲ ਦੇ ਵਿੱਚ ਹੋਣੀ ਆ, ਪਰ ਜਿਹੜਾ ਅਪ੍ਰੈਲ ਦੇ ਵਿੱਚ ਹੋਣੀ ਆ ਤਾਂ ਹੁਣ ਉਸ ਤੋਂ ਪਹਿਲਾਂ ਜਦੋਂ ਪੰਜਾਬ ਸਰਕਾਰ ਨੂੰ ਇਹਦਾ ਸਟੈਂਡ ਆਪਣਾ ਸਪਸ਼ਟ ਕਰਨਾ ਸੀ ਤਾਂ ਉਹਨਾਂ ਨੇ ਜਿਹੜਾ ਇਸ ਮਾਮਲੇ ਦੇ ਵਿੱਚ ਪੰਜਾਬ ਦਾ ਜਿਹੜਾ ਸਟੈਂਡ ਆ ਉਹ ਉਹਨਾਂ ਨੇ, ਕਿਉਂਕਿ ਉਸ ਵੇਲੇ ਤਾਂ ਅਕਾਲੀ ਸਰਕਾਰ ਸੀ, ਅਕਾਲੀ ਸਰਕਾਰ ਤਾਂ ਖਾਸ ਕਰਕੇ ਇਸ ਪੱਖ ਸੀ ਕਿ ਹਰਿਆਣਾ ਦੇ ਵਿੱਚ ਵੱਖਰੀ ਨਾ ਬਣੇ, ਸਗੋਂ SGPC ਹੀ ਰਹੇ। ਪਰ ਹੁਣ ਕੈਪਟਨ ਸਰਕਾਰ ਨੇ ਆਉਂਦਿਆਂ ਇਹ ਸਟੇਟਮੈਂਟ ਆ ਜਿਹੜੀ ਆ ਆਪਣਾ ਸਟੈਂਡ ਬਦਲਤਾ। ਉਹਨਾਂ ਨੇ ਹਲਫਨਾਮਾ ਦਾਇਰ ਕਰਤਾ ਕਿ ਜਿਹੜਾ ਹਰਿਆਣਾ ਨੂੰ ਆ ਉਹਨਾਂ ਨੂੰ ਵੱਖਰੀ ਕਮੇਟੀ ਬਣਾਉਣ ਦਾ ਪੂਰਾ ਅਧਿਕਾਰ ਆ। ਤਾਂ ਜਦੋਂ ਇਹ ਹਲਫਨਾਮਾ ਦਾਇਰ ਕਰ ਦਿੱਤਾ ਉੱਥੇ, ਉਸ ਤੋਂ ਬਾਅਦ ਹੁਣ SGPC ਆ ਜਿਹੜੀ ਉਹ SGPC ਆ ਉਹਦਾ ਟੈਨਸ਼ਨ ਆ ਜਿਹੜੀ ਵੱਧ ਗਈ ਆ। ਇਹਦੇ ਨਾਲ SGPC ਦਾ ਜਿਹੜਾ ਉਹ ਮੁਸ਼ਕਿਲਾਂ ਜਿਹੜੀਆਂ ਨੇ ਉਹ ਹੋਰ ਵੱਧ ਗਈਆਂ ਨੇ। ਕਿਤੇ ਨਾ ਕਿਤੇ SGPC ਆ ਜਿਹੜੀ ਜਾਂ SGPC ਦਾ ਪੱਖ ਆ ਉਹ ਕਮਜ਼ੋਰ ਹੋ ਜਾਏਗਾ। ਤਾਂ ਹੁਣ ਇਹ ਜਿਹੜਾ ਕੁਝ ਸਮਾਂ ਪਹਿਲਾਂ ਹੀ ਜਿਹੜਾ ਇਹ ਐਫੀਡੇਵਿਟ ਆ ਉਹ ਦਾਇਰ ਕੀਤਾ ਗਿਆ, ਤਾਂ ਜਿਹਦੇ ਤਹਿਤ ਜਿਹੜਾ ਉਹ ਗੁਰਦੁਆਰਾ ਸਿੱਖ ਗੁਰਦੁਆਰਾ ਐਕਟ 1925 ਜਿਹੜਾ ਉਹਦੇ ਤਹਿਤ ਜਿਹੜਾ ਇਹ ਐਕਟ ਆ ਜਿਹੜਾ ਉਹ ਬਣਨਾ। ਤਾਂ ਇਸ ਦੇ ਤਹਿਤ ਜਿਹੜਾ ਉਹ ਹੋਣਾ ਜਿਹੜਾ ਕਿਤੇ ਨਾ ਕਿਤੇ ਜਾ ਕੇ SGPC ਦੀਆਂ ਜਿਹੜੀਆਂ ਨੇ ਮੁਸ਼ਕਿਲਾਂ ਉਹ ਵੱਧ ਗਈਆਂ ਨੇ, ਜਿਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜਾ ਪਹਿਲਾਂ ਸਟੈਂਡ ਸਪਸ਼ਟ ਕੀਤਾ ਸੀਗਾ ਪੰਜਾਬ ਸਰਕਾਰ ਨੇ ਉਹਦੇ ਉਲਟ ਜਾ ਕੇ ਕੈਪਟਨ ਸਰਕਾਰ ਨੇ ਬਿਆਨ ਦਿੱਤਾ। ਤਾਂ ਹੁਣ ਕਿਤੇ ਨਾ ਕਿਤੇ ਜਾ ਕੇ ਜਿਹੜੀਆਂ ਮੁਸ਼ਕਿਲਾਂ ਵੀ ਵਧੀਆਂ ਨੇ, ਨਾਲ ਦੀ ਨਾਲ ਇਹਨਾਂ ਦਾ ਪੱਖ ਵੀ ਕਮਜ਼ੋਰ ਹੋਇਆ। ਤੇ ਇਹਦੇ ਨਾਲ ਨਾਲ ਇਹ ਆ ਕਿ ਹੁਣ ਹਰਿਆਣਾ ਦੀ ਸਪੋਰਟ ਕਰ ਦਿੱਤੀ ਹੈ, ਤਾਂ ਇਸ ਕਰਕੇ ਜਿਹੜਾ ਹਰਿਆਣਾ ਦੇ ਵਿੱਚ ਜਿਹੜੇ ਗੁਰਦੁਆਰੇ ਨੇ 52 ਤਾਂ ਉਹ ਕਿਤੇ ਨਾ ਕਿਤੇ ਖੁੱਸਦੇ ਨਜ਼ਰ ਆ ਰਿਹਾ। ਤਾਂ SGPC ਦੀ ਇਸ ਵੇਲੇ ਟੈਨਸ਼ਨ ਆ ਜਿਹੜੀ ਉਹ ਵੱਧ ਗਈ ਆ। ਹੁਣ ਦੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ SGPC ਹੁਣ ਕੀ ਪੈਂਤਰਾ ਖੇਡਦੀ ਆ, ਜਾਂ ਕੀ ਕੈਪਟਨ ਅਮਰਿੰਦਰ ਸਿੰਘ ਇਸ ਜਿਹੜੀ ਸਟੇਟਮੈਂਟ ਆ ਜਾਂ ਜੋ ਉਹਨਾਂ ਨੇ ਹਲਫਨਾਮਾ ਦਾਇਰ ਕੀਤਾ ਉਹਦੇ ਉੱਤੇ ਕਾਇਮ ਰਹਿੰਦੇ ਨੇ। ਤਾਂ ਇਹ ਆਉਣ ਵਾਲੇ ਸਮੇਂ 'ਚ ਜਿਹੜਾ ਦੇਖਣਾ ਇੱਕ ਦਿਲਚਸਪ ਗੱਲ ਹੋਏਗੀ। ਜੀ ਜੀ, ਅਗਲੀ ਗੱਲ ਕਰਦੇ ਹਾਂ। ਬਹੁਤ ਚਰਚਿਤ ਗਾਇਕ ਸਿੱਧੂ ਮੂਸੇਵਾਲੇ ਦੇ ਉੱਤੇ ਕਹਿੰਦੇ ਪੈ ਗਿਆ ਹੁਣ ਪਰਚਾ। ਦੇਖੋ, ਸਿੱਧੂ ਮੂਸੇਵਾਲੇ ਤੇ ਪਰਚਾ ਹੋ ਗਿਆ। ਵੈਸੇ ਆਪਾਂ ਦੇਖਦੇ ਇਹਨਾਂ ਦੇ ਅਕਸਰ ਹੀ ਗਾਣਿਆਂ ਦੇ ਵਿੱਚ ਜਿਹੜਾ ਉਹ ਕੋਈ ਪਰਚਾ, ਕੋਈ ਪਿਸਤੌਲ, ਤਾਂ ਉਹ ਹਥਿਆਰਬਾਜ਼ੀ ਦੀ ਗੱਲ ਤਾਂ ਅਸੀਂ ਅਕਸਰ ਹੀ ਦੇਖਦੇ ਹਾਂ ਜੀ। ਤਾਂ ਇਹ ਦਰਅਸਲ ਇਹ ਆ ਕਿ ਜਿਹੜਾ ਹਾਈ ਕੋਰਟ ਦੇ ਸੀਨੀਅਰ ਵਕੀਲ ਨੇ HC ਅਰੋੜਾ, ਤਾਂ ਉਹਨਾਂ ਨੇ ਇੱਕ ਕੰਪਲੇਂਟ ਆ ਜਿਹੜੀ ਉਹ ਫਾਰਵਰਡ ਕੀਤੀ ਸੀਗੀ ਜਨਵਰੀ ਦੇ ਵਿੱਚ। ਤਾਂ ਉਹਨਾਂ ਨੇ ਕੰਪਲੇਂਟ ਜਿਹੜੀ ਫਾਰਵਰਡ ਕੀਤੀ ਸੀ, ਉਹਨਾਂ ਨੇ ਇੱਕ ਜਿਹੜਾ ਬੇਸ ਇਹ ਦਿੱਤਾ ਸੀ ਕਿ ਇੱਕ ਉਹਨਾਂ ਨੇ YouTube ਦੇ ਉੱਤੇ ਗਾਣਾ ਸੀ ਸਿੱਧੂ ਮੂਸੇਵਾਲੇ ਦਾ, ਉਹ ਕੋਈ ਇਸ ਤਰ੍ਹਾਂ ਦਾ ਗਾਣਾ ਸੀ ਕਿ ਜਿਹੜਾ ਹਥਿਆਰ ਨੂੰ ਜਾਂ ਖਾਸ ਕਰਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਪ੍ਰਮੋਟ ਕਰਦਾ ਪਿਆ ਸੀ। ਤਾਂ ਉਹਨਾਂ ਨੇ ਜਿਹੜਾ ਆਖਿਆ, ਕਹਿੰਦੇ ਕਿ ਇਹ ਗਾਣਾ ਜਿਹੜਾ ਇਹਨਾਂ ਦਾ ਉਹਨਾਂ ਨੂੰ ਗਲੋਰੀਫਾਈ ਕਰਦਾ ਪਿਆ। ਤਾਂ ਉਸ ਤੋਂ ਬਾਅਦ ਉਹਨਾਂ ਨੇ ਇਹ 12 ਜਨਵਰੀ ਨੂੰ ਕੰਪਲੇਂਟ ਆ ਜਿਹੜੀ ਉਹ ਫਾਈਲ ਕੀਤੀ ਸੀ। ਤਾਂ ਉਹਨਾਂ ਨੇ ਤਰਕ ਇਹਦਾ ਦਿੱਤਾ, ਕਹਿੰਦੇ ਕਿ ਜਿਹੜਾ ਇੱਕ ਰਿਟ ਪਟੀਸ਼ਨ ਆ ਜਿਹੜੀ ਉਹ ਫਾਈਲ ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ, ਜਿਸ ਤੋਂ ਬਾਅਦ ਹਾਈ ਕੋਰਟ ਨੇ ਜਿਹੜਾ ਉਹ ਬਕਾਇਦਾ ਤੌਰ ਦੇ ਉੱਤੇ ਹੁਕਮ ਜਾਰੀ ਕੀਤੇ ਸੀ ਕਿ ਇਸ ਤਰ੍ਹਾਂ ਦੇ ਗਾਣੇ ਆ ਜਿਹੜੇ ਉਹ ਨਹੀਂ ਹੋਣੇ ਚਾਹੀਦੇ ਜਾਂ ਉਹਨਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਆ। ਨਾਲ ਦੀ ਨਾਲ ਆ ਜਿਹੜਾ ਹੁਣ ਇਸ ਮਾਮਲੇ ਦੀ ਜਿਹੜੀ ਇੱਕ ਵੀਡੀਓ ਜਦੋਂ ਵਾਇਰਲ ਹੋਈ ਸੋਸ਼ਲ ਮੀਡੀਆ ਤੇ, ਉਹਨਾਂ ਨੇ ਹਵਾਲਾ ਦੇ ਕੇ ਉਹਨਾਂ ਨੇ ਕੰਪਲੇਂਟ ਕੀਤੀ। ਕੰਪਲੇਂਟ ਹੋਣ ਤੋਂ ਬਾਅਦ ਜਿਹੜਾ ਪੁਲਿਸ ਨੇ ਇਸ ਮਾਮਲੇ ਦੀ ਵੈਰੀਫਾਈ ਕਰਦੇ ਹੋਏ ਜਿਹੜਾ ਅੱਜ ਜਿਹੜਾ 1 ਫਰਵਰੀ ਨੂੰ ਆ ਪਰਚਾ ਦਰਜ ਕਰਤਾ ਸਿੱਧੂ ਮੂਸੇਵਾਲੇ ਤੇ। ਤਾਂ ਸਿੱਧੂ ਮੂਸੇਵਾਲੇ ਤੇ ਹੁਣ ਪਰਚਾ ਜਿਹੜਾ ਉਹ ਮਾਨਸਾ ਦੇ ਥਾਣਾ ਸਦਰ ਦੇ ਵਿੱਚ ਹੋਇਆ।
35 ਨੰਬਰ FIR ਆ, ਜਿਹਦੇ ਵਿੱਚ ਜਿਹੜਾ ਉਹਨਾਂ ਨੇ ਸੈਕਸ਼ਨ ਦਿੱਤੇ ਉਹ 149, 294, 504 IPC ਆ ਜਿਹੜੇ ਉਹ ਦਿੱਤੇ ਨੇ। ਇਹਨਾਂ ਦੇ ਤਹਿਤ ਆ ਜਿਹੜਾ ਇਹਨਾਂ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਉੱਤੇ ਹੁਣ ਪਰਚਾ ਹੋ ਗਿਆ। ਹੁਣ ਦੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਸਿੱਧੂ ਮੂਸੇਵਾਲੇ ਦਾ ਪੱਖ ਤਾਂ ਖੈਰ ਮੀਡੀਆ ਅੱਗੇ ਵੀ ਨਹੀਂ ਆਇਆ, ਨਾ ਹੀ ਇੱਥੋਂ ਤੱਕ ਦੀ ਗੱਲ ਵੀ ਆ ਗਈ ਕਿ ਮਾਨਸਾ ਦੇ ਜਿਹੜੇ ਪੁਲਿਸ ਅਫਸਰ ਸੀਗੇ ਉਹਨਾਂ ਨੇ ਸ਼ਾਮ ਤੱਕ ਕਿਸੇ ਵੀ ਮੀਡੀਆ ਕਰਮੀ ਨਾਲ ਜਿਹੜੀ ਉਹ ਗੱਲਬਾਤ ਨਹੀਂ ਕੀਤੀ। ਹੋ ਸਕਦਾ ਕਿਸੇ ਇੱਕ ਅੱਧੇ ਨਾਲ ਕੀਤੀ ਹੋਵੇ, ਪਰ ਜਿਹੜਾ ਮੈਜੋਰਿਟੀ ਸੀ ਮੀਡੀਆ ਦੀ ਉਹ ਬਾਰ-ਬਾਰ ਆ ਜਿਹੜਾ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਕਿਸੇ ਨਾਲ ਗੱਲ ਨਹੀਂ ਹੋਈ। ਇੱਥੋਂ ਤੱਕ ਕਿ ਇਹ FIR ਵੀ ਜਿਹੜੀ ਹਾਲੇ ਤੱਕ ਉਹ ਆਨਲਾਈਨ ਆ ਜਿਹੜੀ ਨਹੀਂ ਹੋਈ, ਪਰ ਕੁੱਲ ਮਿਲਾ ਕੇ ਪੁਲਿਸ ਨੇ ਪਰਚਾ ਦਰਜ ਕਰ ਲਿਆ, ਪਰ ਪੁਲਿਸ ਦੀ ਚੁੱਪੀ ਹਾਲੇ ਤੱਕ ਇਸ ਮਾਮਲੇ ਦੇ ਉੱਤੇ ਉਹ ਬਰਕਰਾਰ ਆ। ਜੀ 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 ਅਗਲੀ ਜਿਹੜੀ ਆਪਾਂ ਜਸਪਾਲ ਜੀ ਗੱਲ ਕਰਦੇ ਤੇ ਕਹਿੰਦੇ ਵੀ ਹੁਣ ਸ਼ਰਾਬ ਆਨਲਾਈਨ ਮਿਲੂਗੀ। ਦੇਖੋ ਜਿਹੜਾ ਹੁਣ ਤਾਂ ਇਹ ਜਿਹੜਾ ਇੱਕ ਸਰਕਾਰ ਆ ਉਹ ਇਹਨੂੰ ਟਰਾਈ ਕਰਨ ਦੀ ਕੋਸ਼ਿਸ਼ ਕਰਦੀ ਆ, ਪਰ ਮੈਂ ਤਾਂ ਇਹ ਕਹਿਣਾ ਕਿ ਇਸ ਤੋਂ ਪਹਿਲਾਂ ਤੁਸੀਂ ਵੀ ਕਾਫੀ ਖਬਰਾਂ ਜਿਹੜੀਆਂ ਉਹ ਦੇਖੀਆਂ ਹੋਣਗੀਆਂ ਇਸ ਤਰ੍ਹਾਂ ਦੀਆਂ। ਉਹ ਬੇਸ਼ੱਕ ਚੰਡੀਗੜ੍ਹ ਦੇ ਆਸ-ਪਾਸ ਤੁਸੀਂ ਟਰਾਈ ਸਿਟੀ ਦਾ ਚੰਡੀਗੜ੍ਹ, ਮੁਹਾਲੀ, ਪੰਚਕੂਲਾ ਕਹਿ ਲਓ। ਇੱਕ ਵਾਰ ਇੱਦਾਂ ਦੀ ਖਬਰ ਆ ਜਿਹੜੀ ਮੈਨੂੰ ਲੱਗਦਾ ਕਾਫੀ ਚਿਰ ਪਹਿਲਾਂ ਉਹ ਅੰਮ੍ਰਿਤਸਰ ਤੋਂ ਵੀ ਆਈ ਸੀ ਕਿ ਉਹ ਇੱਕ ਵੈਬਸਾਈਟ ਦੇ ਜ਼ਰੀਏ ਆਨਲਾਈਨ ਆ ਜਿਹੜਾ ਤੁਸੀਂ ਉੱਥੇ ਆਰਡਰ ਕਰੋ ਤਾਂ ਜਿਹੜੀ ਸ਼ਰਾਬ ਆ ਉਹ ਤੁਹਾਡੇ ਘਰੇ ਪਹੁੰਚ ਜਾਂਦੀ ਸੀ। ਤਾਂ ਇਹ ਵੀ ਜਿਹੜੀਆਂ ਨੇ ਉਹ ਖਬਰਾਂ ਆਈਆਂ ਸੀ। ਸ਼ਰਾਬ ਵੀ ਉਹ ਜਿਹੜੀ ਆਉਂਦੀ ਸੀ ਉਹ ਕਹਿੰਦੇ ਦੱਸਦੇ ਨੇ ਕਿ ਜਿਹੜਾ ਉਹ ਬਾਹਰ ਦੀ ਸ਼ਰਾਬ ਆ ਜਿਹੜੀ ਉਹ ਡਿਲੀਵਰ ਕਰਦੇ ਸੀ। ਤਾਂ ਇਹ ਵੀ ਸੀ। ਇੱਥੋਂ ਤੱਕ ਵੀ ਖਬਰਾਂ ਆਈਆਂ ਨੇ ਕਿ ਪਿੱਛੇ ਜੇ ਸ਼ਾਇਦ ਗੁਜਰਾਤ ਦੇ ਵਿੱਚ ਸੀ ਮੇਰੇ ਹਿਸਾਬ ਨਾਲ, ਉੱਥੇ ਜ਼ੋਮੈਟੋ ਵਾਲੇ ਜਿਹੜੇ ਇੱਥੇ ਸਾਡੇ ਫੂਡ ਡਿਲੀਵਰ ਕਰਦੇ ਨੇ ਤਾਂ ਉਹ ਵੀ ਜਿਹੜਾ ਉਹ ਸ਼ਰਾਬ ਆ ਜਿਹੜੀ ਉਹ ਜਿਹੜਾ ਡਿਲੀਵਰੀ ਕਰਦੇ ਪਏ ਸੀ, ਉਹਦਾ ਵੀ ਸਟਿੰਗ ਆ ਜਿਹੜਾ ਇੱਕ ਅਖਬਾਰ ਨੇ ਕੀਤਾ ਸੀ। ਹੁਣ ਜਿਹੜਾ ਦੇਖੋ ਐਕਸਪੈਰੀਮੈਂਟ ਤਾਂ ਵੈਸੇ ਪਹਿਲਾਂ ਹੀ ਹੋ ਚੱਲੇ ਨੇ। ਸਰਕਾਰ ਹੁਣ ਇਹ ਤਰਕ ਦੇ ਰਹੀ ਆ ਜਾਂ ਇਹ ਆਖਿਆ ਜਾ ਰਿਹਾ ਜਿਹੜੇ ਸਰਕਾਰੀ ਸੋਰਸਿਸ ਨੇ ਕਿ ਇਹਦਾ ਇੱਕ ਟਰਾਇਲ ਲਿਆ ਜਾਏਗਾ। ਉਹ ਟਰਾਇਲ ਲਿਆ ਜਾਏਗਾ ਕਹਿੰਦੇ ਕਿ ਇਹ ਮੋਹਾਲੀ ਦੇ ਵਿੱਚ ਟਰਾਇਲ ਲਿਆ ਜਾਣਾ ਕਿ ਮੋਹਾਲੀ ਦੇ ਵਿੱਚ ਜਿਹੜਾ ਇਹ ਆਨਲਾਈਨ ਆ ਜਿਹੜੀ ਉਹ ਸ਼ਰਾਬ ਦੀ ਹੋਮ ਡਿਲੀਵਰੀ ਹੋ ਜੇ। ਇਹਦਾ ਪਹਿਲਾ ਐਕਸਪੈਰੀਮੈਂਟ ਹੋਏਗਾ। ਐਕਸਪੈਰੀਮੈਂਟ ਅਗਰ ਸਕਸੈਸਫੁਲ ਹੋ ਜਾਂਦਾ ਤਾਂ ਫਿਰ ਸਰਕਾਰ ਇਹਦੇ ਉੱਤੇ ਵਿਚਾਰ ਚਰਚਾ ਤੋਂ ਬਾਅਦ ਜਿਹੜਾ ਇਸ ਚੀਜ਼ ਨੂੰ ਆ ਜਿਹੜਾ ਉਹਨੂੰ ਨਵੀਂ ਜਿਹੜੀ ਐਕਸਾਈਜ਼ ਪਾਲਿਸੀ ਆ ਉਹਦੇ ਤਹਿਤ ਇਹਨੂੰ ਲੈ ਆਏਗੀ ਤੇ ਇਹਦੇ ਨਾਲ ਆ ਜਿਹੜਾ ਇਸ ਤੋਂ ਬਾਅਦ ਆ ਇਹ ਚੀਜ਼ ਇੰਪਲੀਮੈਂਟ ਹੋ ਜਾਏਗੀ। ਦੱਸਦੇ ਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਜਿਹੜਾ ਉਹ ਬੈਠਕ ਹੋਈ ਆ, ਉਹਦੇ ਵਿੱਚ ਇਹਦੇ ਉੱਤੇ ਵਿਚਾਰ ਚਰਚਾ ਹੋਣ ਤੋਂ ਬਾਅਦ ਇਹਨੂੰ ਮਨਜ਼ੂਰੀ ਦੇ ਦਿੱਤੀ ਹੈ ਕਿ ਐਕਸਪੈਰੀਮੈਂਟ ਦੇ ਲਈ ਜਿਹੜਾ ਉਹ ਫਰਦਰ ਪ੍ਰੋਸੈਸ ਆ ਉਹ ਸ਼ੁਰੂ ਕੀਤਾ ਜਾਏ। ਤਾਂ ਹੁਣ ਜੇ ਕਿਤੇ ਇਹ ਚੀਜ਼ ਹੋ ਜਾਂਦੀ ਆ ਤਾਂ ਇਹਦੇ ਨਾਲ ਆ ਜਿਹੜਾ ਉਹ ਸ਼ਰਾਬ ਦੀ ਵਿਕਰੀ ਆ ਜਿਹੜੀ ਉਹ ਮੋਹਾਲੀ ਦੇ ਵਿੱਚ ਜਿਹੜੀ ਉਹ ਜਿਹੜਾ ਹੋ ਜਾਏਗੀ। ਪਰ ਇਹਦੇ ਨਾਲ ਇੱਕ ਕੰਡੀਸ਼ਨ ਇਹ ਵੀ ਹੈ ਕਹਿੰਦੇ ਕਿ ਜੇ ਸ਼ਹਿਰ ਦੇ ਵਿੱਚੋਂ ਕੋਈ ਵੀ ਜਿਹੜਾ ਸ਼ਰਾਬ ਦਾ ਠੇਕੇਦਾਰ ਆ ਉਹ ਇਹਦਾ ਵਿਰੋਧ ਕਰਦਾ ਜਾਂ ਜਿਹੜੇ ਲਾਇਸੈਂਸ ਹੋਲਡਰ ਨੇ ਬੇਸ਼ੱਕ ਕੋਈ ਉਹ L1 ਆ ਜਾਂ ਕੋਈ ਹੋਰ ਐਕਸਾਈਜ਼ ਦੇ ਤਹਿਤ ਆਉਂਦੇ ਨੇ ਉਹਨਾਂ 'ਚੋਂ ਕੋਈ ਇਹਦਾ ਵਿਰੋਧ ਕਰ ਦਿੰਦਾ ਤਾਂ ਫਿਰ ਇਹ ਸਕੀਮ ਆ ਜਿਹੜੀ ਉਹ ਬ੍ਰੇਕਾਂ ਲੱਗ ਜਾਣਗੀਆਂ ਨੇ, ਫਿਰ ਇਹ ਚੀਜ਼ ਆ ਜਿਹੜੀ ਉਹ ਇੰਪਲੀਮੈਂਟ ਨਹੀਂ ਹੋਏਗੀ। ਪਰ ਹੁਣ ਦੇਖੋ ਗੱਲ ਇਹ ਹੈ ਕਿ ਬੜੇ ਸਵਾਲ ਖੜੇ ਹੁੰਦੇ ਨੇ ਕਿ ਇੱਕ ਪਾਸੇ ਸਾਡੇ ਇੱਥੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਲੋੜ ਆ ਜਾਂ ਹੋਰ ਮੁੱਢਲੀਆਂ ਸਹੂਲਤਾਂ ਨੇ ਉਹ ਮਿਲਦੀਆਂ ਨਹੀਂ ਪਈਆਂ ਲੋਕਾਂ ਨੂੰ, ਇੰਟਰਨੈਟ ਜਾਂ ਹੋਰ ਚੀਜ਼ਾਂ ਨੇ। ਇਹਨਾਂ ਚੀਜ਼ਾਂ ਦੇ ਉੱਤੇ ਦੇਖੋ ਗੱਲ ਇਹ ਕਿ ਲੋਕ ਸਾਡੇ ਇੰਟਰਨੈਟ ਦੇ ਪਹਿਲਾਂ ਹੀ ਇੰਨੇ ਜ਼ਿਆਦਾ ਜਿਹੜਾ ਉਹ ਆਦੀ ਹੋ ਗਏ ਆ ਕਿ ਉਹ ਤੋਂ ਖਹਿੜਾ ਨਹੀਂ ਛੁੱਟਦਾ। ਹੁਣ ਜੇ ਇਸ ਤਰ੍ਹਾਂ ਦੇ ਨਾਲ ਇਹ ਸ਼ਰਾਬ ਦੀ ਵੀ ਆਨਲਾਈਨ ਡਿਲੀਵਰੀ ਹੋ ਜਾਏਗੀ ਫਿਰ ਤਾਂ ਬੜਾ ਆਸਾਨ ਕੰਮ ਹੋ ਜਾਏਗਾ ਕਿ ਜਿਹੜਾ ਉਹ ਲੋਕ ਆ ਘਰ ਬੈਠੇ ਜਿਹੜਾ ਕਿਤੇ ਨਾ ਕਿਤੇ ਮੰਗਾ ਲੈਣਗੇ ਜਾਂ ਇਹਦੇ ਨਾਲ ਆ ਜਿਹੜਾ ਉਹ ਇਹਦਾ ਕਾਰੋਬਾਰ ਤਾਂ ਬੇਸ਼ੱਕ ਵਧੇਗਾ ਪਰ ਇਹਦੇ ਨਾਲ ਇਹਦੀ ਜਿਹੜੀ ਕੰਜ਼ੰਪਸ਼ਨ ਆ ਉਹ ਹੋਰ ਵੀ ਵਧੇਗੀ। ਤਾਂ ਇਹ ਚੀਜ਼ਾਂ ਨੇ ਕਿਤੇ ਨਾ ਕਿਤੇ ਉਹ ਫਰਕ ਪਾਉਂਦੀਆਂ ਨੇ ਜਾਂ ਕਿਤੇ ਨਾ ਕਿਤੇ ਸਾਡੇ ਜਿੱਥੇ ਪਹਿਲਾਂ ਹੀ ਲੋਕ ਆ ਜਿਹੜੇ ਉਹ ਇਹਨਾਂ ਚੀਜ਼ਾਂ ਵੱਲ ਜਿਹੜਾ ਘੁਸੇ ਹੋਏ ਨੇ ਤਾਂ ਕਿਤੇ ਨਾ ਕਿਤੇ ਹੋਰ ਜਿਹੜੇ ਦਿਖਦੇ ਨਜ਼ਰ ਆਉਣਗੇ। ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਜ਼ਰੂਰ ਫਾਇਦਾ ਹੋਏਗਾ ਪਰ ਆਮ ਤੌਰ ਤੇ ਜੇ ਪਬਲਿਕਲੀ ਦੇਖਿਆ ਜਾਏ ਤਾਂ ਇਹਦੇ ਨਾਲ ਨੁਕਸਾਨ ਹੋਏਗਾ। ਜੀ 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 ਤੇ ਜਸਪਾਲ ਜੀ ਜੇ ਜਾਂਦੇ ਜਾਂਦੇ ਗੱਲ ਕਰੀਏ ਪੰਜਾਬੀ ਸਾਹਿਤ ਨੂੰ ਦੋ ਵੱਡੇ ਝਟਕੇ ਲਗਾਤਾਰ 2 ਦਿਨ ਦਲੀਪ ਕੌਰ ਟਿਵਾਣਾ ਤੇ ਜਸਵੰਤ ਸਿੰਘ ਕੰਵਲ ਅਕਾਲ ਚਲਾਣਾ ਕਰ ਗਏ। ਜੀ ਬਿਲਕੁਲ। ਦੇਖੋ ਦਲੀਪ ਕੌਰ ਟਿਵਾਣਾ ਜੀ ਦੀ ਕੱਲ ਜਿਹੜਾ ਉਹਨਾਂ ਦੀ ਮੌਤ ਹੋਈ ਆ, ਉਹਨਾਂ ਦਾ ਸੰਸਕਾਰ ਵੀ ਅੱਜ ਹੋਇਆ ਪਟਿਆਲਾ ਦੇ ਵਿੱਚ ਰਾਜਪੁਰਾ ਲਾਗੇ। ਤਾਂ ਇਹ ਖਬਰ ਆ ਜਿਹੜੀ ਜਿਹੜਾ ਮੀਡੀਆ ਦੇ ਵਿੱਚ ਛਾਈ ਜਾਂ ਖਾਸ ਕਰਕੇ ਜਿੱਦਾਂ ਹੀ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਰਾਹੀਂ ਪਤਾ ਲੱਗਿਆ ਲੋਕਾਂ ਨੂੰ, ਉਸ ਤੋਂ ਬਾਅਦ ਹਾਲੇ ਤੱਕ ਲੋਕ ਇਸੇ ਦੇ ਵਿੱਚ ਜਿਹੜਾ ਉਹ ਕਿਤੇ ਨਾ ਕਿਤੇ ਸਦਮੇ ਦੇ ਵਿੱਚ ਸੀ। ਪਰ ਦੂਜੇ ਪਾਸੇ ਤੋਂ ਅੱਜ ਸਵੇਰੇ ਭਾਰਤ ਦੇ ਹਿਸਾਬ ਨਾਲ ਜਿਹੜਾ ਉਹ ਖਬਰ ਇਹ ਆ ਗਈ ਕਿ
ਜਸਵੰਤ ਸਿੰਘ ਕੰਵਲ ਜੀ ਆ ਜਿਹੜੇ ਉਹ ਵੀ ਚੱਲ ਵਸੇ। ਤਾਂ ਜਿਹੜਾ ਉਹ ਵੀ ਚੱਲ ਵਸੇ, ਉਹਨਾਂ ਦਾ ਸੰਸਕਾਰ ਵੀ ਅੱਜ ਮੋਗਾ ਦੇ ਵਿੱਚ ਜਿਹੜਾ ਉਹ ਹੋਇਆ। ਤਾਂ ਕਿਤੇ ਨਾ ਕਿਤੇ ਦੋਨੇ ਖਬਰਾਂ ਜਿਹੜੀਆਂ ਨੇ ਉਹ ਬੜੀਆਂ ਸੋਗਮਈ ਖਬਰਾਂ ਨੇ। ਦੋਨਾਂ ਖਬਰਾਂ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਦੇ ਨਾਲ ਪੰਜਾਬੀ ਸਾਹਿਤ ਦੇ ਵੱਡੇ ਥੰਮ ਜਿਹੜੇ ਜਿਨ੍ਹਾਂ ਤੋਂ ਕਾਫੀ ਜਿਹੜੇ ਲੋਕ ਨੇ ਜਾਂ ਕਾਫੀ ਸਾਡੇ ਸਾਹਿਤਕਾਰ ਨੇ ਉਹ ਇੰਸਪਾਇਰ ਹੋ ਕੇ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ। ਬੜਾ ਜਿਹੜਾ ਲੋਕਾਂ ਨੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਜੇ ਲੋਕਾਂ ਦੇ ਭਾਵਨਾਵਾਂ ਪੜ੍ਹਦੇ ਹੋ ਜਾਂ ਲੋਕਾਂ ਦੇ ਖਾਸ ਕਰਕੇ ਕਮੈਂਟ ਤੁਸੀਂ ਦੇਖੋਗੇ, ਸਟੇਟਸ ਦੇਖੋਗੇ ਜਾਂ ਪੋਸਟਾਂ ਦੇਖੋਗੇ ਤਾਂ ਬੜਾ ਮਨ ਆ ਜਿਹੜਾ ਉਹ ਉਦਾਸ ਹੁੰਦਾ ਕਿ ਇਹਨਾਂ ਲੋਕਾਂ ਨੂੰ, ਜਿਨ੍ਹਾਂ ਲੋਕਾਂ ਨੇ ਪੰਜਾਬੀਅਤ ਖਾਤਰ ਕੰਮ ਕੀਤਾ, ਉਹਨਾਂ ਲੋਕਾਂ ਦੇ ਲਈ ਮਨਾਂ ਦੇ ਵਿੱਚ ਲੋਕਾਂ ਦੇ ਲਈ ਕਿੰਨਾ ਪਿਆਰ ਸੀਗਾ। ਤਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਜਿਹੜੀਆਂ ਨੇ ਉਹ ਹੁਣ ਵੇਖਣ ਨੂੰ ਜਿਹੜੀਆਂ ਮਿਲਦੀਆਂ ਨੇ, ਬੇਸ਼ੱਕ ਪਹਿਲਾਂ ਹੀ ਮਿਲਦੀਆਂ ਨੇ, ਪਰ ਇਸ ਵੇਲੇ ਜਿਹੜਾ ਕਿਤੇ ਨਾ ਕਿਤੇ ਵੱਡੀ ਗਿਣਤੀ ਦੇ ਵਿੱਚ ਮੈਜੋਰਿਟੀ ਹੈ ਜਿਹੜੇ ਲੋਕ ਪੰਜਾਬੀਅਤ ਨੂੰ ਪਿਆਰ ਕਰਦੇ ਆ, ਪੰਜਾਬ ਨੂੰ ਪਿਆਰ ਕਰਦੇ ਆ। ਬੇਸ਼ੱਕ ਕਿਸੇ ਨੇ ਥੋੜਾ ਸਾਹਿਤ ਪੜ੍ਹਿਆ ਹੋਵੇ, ਬਹੁਤਾ ਇਤਿਹਾਸ ਪੜ੍ਹਿਆ ਹੋਵੇ ਜਾਂ ਸਾਹਿਤ ਪੜ੍ਹਿਆ ਹੋਵੇ, ਪਰ ਲੋਕ ਜਿਹੜਾ ਕਿਤੇ ਨਾ ਕਿਤੇ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਅਫਸੋਸ ਜਿਹੜਾ ਇਸ ਵੇਲੇ ਜਤਾ ਰਹੇ ਨੇ। ਜੀ ਬਿਲਕੁਲ। ਪੰਜਾਬੀ ਸਾਹਿਤ ਦੇ ਬਾਬੇ ਬੋੜ ਤੇ ਐਕਚੁਅਲ ਦੇ ਵਿੱਚ ਜਿਹੜੇ ਥੰਮ ਨੇ ਉਹਨਾਂ ਦੇ ਕਾਲ ਚਲਾਣੇ ਪਿੱਛੋਂ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਆ ਪੰਜਾਬੀ ਸਾਹਿਤ ਨੂੰ ਪਿਆ ਆ। ਉਮੀਦ ਕਰਦੇ ਹਾਂ ਇਹਨਾਂ ਦੇ ਵਰਗੇ ਹੋਰ ਵੀ ਆਪਾਂ ਨੂੰ ਸਾਹਿਤਕਾਰ ਜਿਹੜੇ ਆਉਣ ਵਾਲੇ ਸਮੇਂ 'ਚ ਜ਼ਰੂਰ ਮਿਲਣ। ਅਤੇ ਜਸਪਾਲ ਸਿੰਘ ਮਾਨ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਸਮਾਪਤ ਹੈ। ਮਿੰਟੂ ਗੁਰਸਰੀਆ ਕੁਛ ਨਿੱਜੀ ਕਾਰਨਾਂ ਦੇ ਕਰਕੇ, ਘਰੇਲੂ ਕਾਰਨਾਂ ਕਰਕੇ ਆਪਣੇ ਨਾਲ ਪਿਛਲੇ 2 ਦਿਨ ਦੇ ਵਿੱਚ ਜੁੜ ਨਹੀਂ ਸਕੇ, ਪਰ ਉਹਨਾਂ ਦੀ ਥਾਂ ਦੇ ਉੱਤੇ ਆਪਾਂ ਜਿਹੜੀ ਗੱਲਬਾਤ ਜਸਪਾਲ ਸਿੰਘ ਮਾਨ ਹੋਣਾ ਨਾਲ ਕਰ ਰਹੇ ਸੀਗੇ। ਅਤੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਇੱਥੇ ਹੀ ਜਿਹੜੀ ਉਹ ਸਮਾਪਤੀ ਆ। ਅਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।